viewers, welcome back in our program। ਐਂਡ ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਹਰਮਨਪ੍ਰੀਤ ਸਿੰਘ ਗਿੱਲ ਜੀ ਦੀ ਹੈ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ, ਗੁਰਫਤਿਹ ਪ੍ਰਵਾਨ ਕਰਨੀ ਜੀ। ਤੁਹਾਡੇ ਸਾਰੇ ਹੀ ਐਪੀਸੋਡ ਸੱਚੋ ਸੱਚ ਟੀਮ ਦੇ ਬਹੁਤ ਸਾਰੀ ਜਾਣਕਾਰੀ ਭਰਪੂਰ ਹੁੰਦੇ ਹਨ। ਤੁਹਾਡੀ ਦੱਸੀ ਹੋਈ ਜੈਨ ਮਿਰਡਲ ਦੀ ਰੈੱਡ ਸਟਾਰ ਓਵਰ ਚਾਈਨਾ ਕਿਤਾਬ ਵੀ ਪੜ੍ਹੀ ਹੈ। ਡਾਕਟਰ ਸਾਹਿਬ ਇਹ ਗੱਲ ਦੱਸਣਾ, ਜਦੋਂ ਸਿੱਖ ਅਕਾਲ ਤਖਤ ਤੋਂ ਉਲਟ ਸਿਧਾਂਤ ਵਾਲੇ ਤਖਤਾਂ ਦੀ ਨੌਕਰੀ ਕਰਦੇ ਹਨ ਤਾਂ ਕਿ ਉਹ ਪਤਿਤ ਨਹੀਂ ਹੋ ਜਾਂਦੇ। ਜਿਵੇਂ ਕਿ ਹਿੰਦੁਸਤਾਨ ਦੀ ਜ਼ਾਲਮ ਫੌਜ ਤੇ ਅਮਰੀਕਾ ਦੀ ਫੌਜ ਵਿੱਚ ਨੌਕਰੀਆਂ ਕਰਦੇ ਉਹ ਸਿੱਖ ਦਿਖਣ ਵਾਲੇ ਕਸ਼ਮੀਰ, ਮਣੀਪੁਰ, ਨਾਗਾਲੈਂਡ, ਆਦੀਵਾਸੀ ਤੇ ਮਾਓਵਾਦੀ ਇਲਾਕਿਆਂ ਵਿੱਚ ਬਲਾਤਕਾਰ ਤੇ ਹੋਰ ਜ਼ੁਲਮ ਵਿੱਚ ਹਿੱਸਾ ਬਣਦੇ ਹਨ, ਉਵੇਂ ਹੀ ਅਮਰੀਕਾ ਦੇ ਡਰੋਨ ਹਮਲੇ ਤੇ ਹੋਰ ਜ਼ੁਲਮਾਂ ਵਿੱਚ ਬਰਾਬਰ ਦੇ ਹਿੱਸੇਦਾਰ ਨਹੀਂ ਹੁੰਦੇ। ਜਦ ਕਿ ਜਾਗਦੀ ਹੋਈ ਜ਼ਮੀਰ ਵਾਲੇ ਅਮਰੀਕਨ ਤੇ ਹੋਰ ਇਹਨਾਂ ਖਿਲਾਫ ਆਵਾਜ਼ ਉਠਾਉਂਦੇ ਰਹਿੰਦੇ ਹਨ, ਕਿਉਂਕਿ ਇਹਨਾਂ ਵਿੱਚ 90% ਨਿਰਦੋਸ਼ ਲੋਕ ਹੀ ਮਾਰੇ ਜਾਂਦੇ ਹਨ। ਸਾਡੇ ਲੀਡਰਾਂ ਦਾ ਜ਼ੋਰ ਆਪਣੇ ਆਪ ਨੂੰ ਮੁਸਲਮਾਨਾਂ ਤੋਂ ਅਲੱਗ ਦੱਸਣ ਤੇ ਹੀ ਲੱਗਾ ਰਹਿੰਦਾ ਹੈ, ਜਿਸ ਦਾ ਇਹ ਮਤਲਬ ਨਿਕਲਦਾ ਹੈ ਕਿ ਸਾਨੂੰ ਮੁਸਲਮਾਨ ਸਮਝ ਕੇ ਨਾ ਮਾਰੋ, ਉਹਨਾਂ ਨੂੰ ਮਾਰੋ, ਜਦ ਕਿ ਸਾਨੂੰ ਇਹਨਾਂ ਖਿਲਾਫ ਹੋ ਰਹੇ ਰੇਸ਼ੀਅਲ ਕ੍ਰਾਈਮ ਵਿਰੁੱਧ ਵੀ ਆਵਾਜ਼ ਉਠਾਉਣੀ ਚਾਹੀਦੀ ਹੈ। ਅਜਾਨ ਮਤ ਹੈ ਜੀ, ਹੋਈਆਂ ਗਲਤੀਆਂ ਦੀ ਮਾਫੀ, ਖਾਲਸਾ ਜੀ ਬਖਸ਼ਣਹਾਰ ਹਨ। ਇੱਕ ਟੁੱਟੀ ਫੁੱਟੀ ਕਵਿਤਾ ਬਾਦਲ ਗੰਗੂ ਬਾਰੇ ਲਿਖੀ ਸੀ 3-4 ਸਾਲ ਪਹਿਲਾਂ, ਸਾਂਝੀ ਕਰਦਾ ਹਾਂ ਜੀ। ਇਹਨਾਂ ਕਾਲੀਆਂ ਚੋਰਾਂ ਨੇ ਕਬਜ਼ਾ ਸਿੱਖ ਧਰਮ ਤੇ ਕਰਿਆ, ਇਹਨਾਂ ਕਾਲੀਆਂ ਭੇਡਾਂ ਨੇ ਵਾਢਾ ਹੈ ਪੰਜਾਬ ਨੂੰ ਧਰਿਆ। ਜੋ ਸੀ ਹੱਕਾਂ ਲਈ ਖੜੇ ਕਹਿ ਕੇ ਨਕਸਲਵਾਦੀ ਮਾਰੇ, ਪੰਜਾਬੀ ਸੂਬੀ ਲੈ ਕੇ ਦਿੱਤਾ ਵੇਚ ਪਾਣੀ ਬਾਦਲ ਸਰਕਾਰੇ। 13 ਸਿੰਘ ਸ਼ਹੀਦ ਕਰੇ ਦੇਖੋ ਕਾਲੀ ਵਿਸਾਖੀ ਆਈ, ਗੁਰਬਚਨਾ ਪਾਪੀ ਬਾਦਲ ਦਾ ਜਨਸੰਘ ਵਾਲਾ ਭਾਈ। ਦਿੱਤਾ ਰਾਤੋਂ ਰਾਤ ਭਜਾ ਹੈਲੀਕਾਪਟਰ ਵੀ ਤੂੰ ਕਰਿਆ, ਖਾਖੀ ਨਿੱਕਰ ਕਾਲੀਆ ਨੇ ਬੜਾ ਨੁਕਸਾਨ ਕੌਮ ਦਾ ਕਰਿਆ। ਦੱਬੇ ਕੁਚਲੇ ਲੋਕਾਂ ਨੂੰ ਸੀ ਰਹਿਣਾ ਗੈਰਤ ਨਾਲ ਸਿਖਾਉਂਦਾ, ਭਿੰਡਰਾਂ ਵਾਲਾ ਛਕਾਵੇ ਅੰਮ੍ਰਿਤ ਅਖੇ ਖਾਲਿਸਤਾਨ ਬਣਾਉਂਦਾ। ਸਾਧ ਹਰਚੰਦ ਨਾਲ ਰਲ ਕੇ ਚੰਦੂਆ ਐਸੀ ਜੁਗਤ ਬਣਾਈ, ਢਾ ਦੋ ਇੰਦਰਾ ਜੀ ਹਰਮੰਦਰ ਸਾਡੀ ਨਸਲ ਕੁਸ਼ੀ ਕਰਵਾਈ। ਲਾ ਕੇ ਧਰਮ ਜੋਧੀ ਤੁਸੀਂ ਭੱਜੇ ਗਦਾਰੋ, ਜਰਨੈਲ ਕੌਮ ਦਾ ਮਰਿਆ, ਤੇਰੀਆਂ ਕੁਝੀਆਂ ਚਾਲਾਂ ਵੇ ਡੋਗਰਾ ਨੁਕਸਾਨ ਪੰਥ ਨੂੰ ਕਰਿਆ। ਕਾਂਗਰਸ ਦੇ ਨਾਲ ਰਿਸ਼ਤੇਦਾਰੀ ਬੇਅੰਤੇ ਦੁੱਲੋ ਭੱਠਲ ਨਾਲ ਯਾਰੇ, ਕੇਪੀ ਸੈਣੀ ਆਲਮ ਨਾਲ ਮਿਲ ਕੇ ਲੱਖਾਂ ਗੱਭਰੂ ਮਾਰੇ। ਲੰਗਰ ਗੋਲਕ ਘਰ ਵਿੱਚ ਵੰਡ ਲਏ, ਢਾਹ ਸਿੱਖ ਨੂੰ ਲਾਈ, ਜਾਤ ਪਾਤ ਨੂੰ ਖੂਬ ਵਧਾਇਆ, ਬਿਮਾਰੀ ਡੇਰਾਵਾਦ ਦੀ ਪਾਈ। ਆਸਾ ਰਾਮ ਹੈ ਬਾਪੂ ਤੇਰਾ, ਗੁਰਮੀਤ ਰਾਮ ਥੋੜਾ ਜਵਾਈ, ਨੂਰ ਮਹਿਲ ਤੇਰੀ ਘਰ ਦੀ ਜਾਵੇ, ਕੁੜਮ ਬਿਆਸੇ ਵਾਲਾ ਕਰਿਆ, ਓਏ ਚੰਦੂ ਦੀਏ ਔਲਾਦੇ ਬੇੜਾ ਗਰਕ ਸਿੱਖੀ ਦਾ ਕਰਿਆ। ਭਗਵੇ ਅੱਤਵਾਦੀ ਨੂੰ ਪਾਲੇ, ਭੋਲੇ ਲੋਕਾਂ ਨੂੰ ਡਰਾਇਆ, ਬੇਰੋਜ਼ਗਾਰ ਜੇ ਰੋਟੀ ਮੰਗਣ ਪੁਲਿਸ ਕੋਲੋਂ ਕਟਵਾਇਆ। ਪੜ੍ਹ ਲਿਖ ਕੇ ਹੱਕ ਨਾ ਖੋਣ ਗੱਭਰੂ ਨਸ਼ਿਆਂ ਵਿੱਚ ਫਸਾਤੇ, ਜਿਹੜੇ ਸ਼ੇਰ ਸੀ ਗਰਜਣ ਵਾਲੇ ਕੁੱਤਿਓ ਧੋਖੇ ਨਾਲ ਮਰਵਾਤੇ। ਕਿੰਨਾ ਲੁੱਟਣਾ ਕਿੰਨਾ ਠੱਗਣਾ ਡੋਗਰਾ, ਤੇਰਾ ਢਿੱਡ ਨਾ ਭਰਿਆ, ਭਾਜਾ ਪ੍ਰਕਾਸ਼ ਚੰਦਾ ਕਿਉਂ ਬਦਨਾਮ ਅਕਾਲੀ ਕਰਿਆ। ਹੰਪੀ ਤੇਰਾ ਨਾਂ ਲੱਗ ਜਾਣਾ ਜੇ ਕੋਈ ਰੁਲਦਾ ਮਰਿਆ, ਪਿਓ ਪੁੱਤ ਨੇ ਪੰਜਾਬ ਖਾ ਜਾਣਾ ਜੇ ਹੁਣ ਚਲਦਾ ਨਾ ਕਰਿਆ। ਭੱਜ ਜਾ ਪ੍ਰਕਾਸ਼ ਚੰਦਾ ਹੋਏ ਤੋਂ ਡਰਿਆ, ਕਿਉਂ ਬਦਨਾਮ ਅਕਾਲੀ ਕਰਿਆ। ਹਾਂ ਡਾਕਟਰ ਸਾਹਿਬ, ਕਵਿਤਾ ਲਿਖੀ ਉਹਨਾਂ ਨੇ। ਸਭ ਤੋਂ ਪਹਿਲਾਂ ਤਾਂ ਵੀਰ ਹਰਮਨ ਗਿੱਲ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਉਹਨਾਂ ਨੇ ਸਾਨੂੰ ਈਮੇਲ ਵੀ ਲਿਖੀ ਹੈ ਔਰ ਆਪਣੀ ਰਚਨਾ ਵੀ ਉਹਨਾਂ ਨੇ ਭੇਜੀ ਜੀ। ਮੇਰਾ ਇਹ ਯਤਨ ਹੈ ਕਿ ਜਿਹੜਾ ਟੈਲੈਂਟ ਹੈ ਸਾਡੇ ਨੌਜਵਾਨਾਂ ਦਾ, ਸਾਡੀਆਂ ਭੈਣਾਂ ਦਾ, ਔਰ ਖ਼ਾਸ ਤੌਰ 'ਤੇ ਸਾਡੇ ਕਰੰਟ ਸੰਘਰਸ਼ ਦੇ ਨਾਲ, ਜੋ ਕਿ ਸੰਘਰਸ਼ ਨਾਲ ਉਹਦੇ ਨਾਲ ਸੰਬੰਧਿਤ ਜਿਹੜੀ ਵੀ ਰਚਨਾ ਹੋਏ ਅਸੀਂ ਉਸ ਨੂੰ ਥਾਂ ਵੀ ਦਿੰਦੇ ਜੀ। ਔਰ ਮੈਂ ਸਮਝਦਾ ਵੀ ਇਹਦੇ ਨਾਲ ਇੱਕ ਇਤਿਹਾਸ ਵੀ ਸਿਰਜਿਆ ਜਾਂਦਾ ਹੈ, ਜਾਂ ਇੱਕ ਲਿਟਰੇਚਰ ਇੱਕ ਬੜਾ ਇੰਪੋਰਟੈਂਟ ਹੁੰਦਾ ਹੈ। ਕੋਈ ਵੀ ਸਟਰਗਲ ਲੋਕਾਂ ਦੇ ਵਿੱਚ ਮਕਬੂਲ ਜਾਂ ਪ੍ਰਸਿੱਧ ਹੋਣ ਲਈ ਵੀ ਸਾਹਿਤ ਜ਼ਰੂਰੀ ਹੈ ਜੀ। ਤੇ ਜਦੋਂ ਸਮਾਂ ਬੀਤ ਜਾਂਦਾ ਹੈ, ਜਿਨ੍ਹਾਂ ਨੇ ਇਸ ਦੌਰ ਨੂੰ ਐਨਾਲਾਈਜ਼ ਕਰਨਾ ਹੈ, ਇਸ ਦੌਰ ਦੀ ਉਹਨਾਂ ਨੇ ਪੜਚੋਲ ਕਰਨੀ ਹੈ ਜੀ, ਉਹਦੇ 'ਚ ਵੀ ਸਾਡੀਆਂ ਜ਼ਬਾਨੀ ਕਲਾਮੀ ਗੱਲਾਂ ਤਾਂ ਬਹੁਤ ਸਾਰੀਆਂ ਗਾਇਬ ਹੋ ਜਾਂਦੀਆਂ, ਉਹ ਤਾਂ ਹਵਾ ਚਲੀਆਂ ਜਾਂਦੀਆਂ। ਜਿਹੜਾ ਲਿਖਤੀ ਸ਼ਬਦ ਹੈ ਉਹ ਬੇਸ਼ੱਕ ਰਚਨਾਵਾਂ ਨੇ,
ਬੇਸ਼ੱਕ ਉਹ ਫਿਲਮਾਂ ਨੇ ਔਰ ਉਹਦੇ 'ਚ ਵੀ ਖਾਸ ਤੌਰ 'ਤੇ ਜਿਹੜਾ ਇਹ ਸਾਹਿਤਕਾਰਾਂ ਦਾ ਰੋਲ ਹੈ, ਸ਼ਾਇਰਾਂ ਦਾ ਰੋਲ ਹੈ। ਜੀ ਸੋ ਉਹਨਾਂ ਦੀ ਨਜ਼ਮ ਜਿਹੜੀ ਹੈ ਉਹਨਾਂ ਨੇ ਬੜੇ ਜਿਹੜਾ ਵੀ ਰੋਲ ਬਾਦਲ ਕਿਆਂ ਦਾ ਹੈ, ਭਾਵੇਂ ਉਹ ਡੇਰਾਵਾਦ ਦੇ ਹਵਾਲੇ ਨਾਲ ਹੈ, ਬੀਜੇਪੀ ਨਾਲ ਸਾਂਝ ਦੇ ਹਵਾਲੇ ਨਾਲ ਹੈ, ਜੀ ਜੀ ਔਰ ਸਿੱਖ ਪੰਥ ਦੇ ਕੀਤੇ ਨੁਕਸਾਨ ਨਾਲ ਹੈ, ਘੱਲੂਘਾਰੇ ਦੇ ਵਿੱਚ ਦਿੱਲੀ ਦੇ ਹਾਕਮਾਂ ਨਾਲ ਸ਼ਰੀਕ ਹੋਣ ਹੈ, ਇਹ ਸਾਰੇ ਆਸਪੈਕਟ ਉਹਨਾਂ ਦੀ ਨਜ਼ਮ 'ਚ ਆਉਂਦੇ ਨੇ। ਬੜੀ ਚੰਗੀ ਗੱਲ ਹੈ ਵੀ ਉਹਨਾਂ ਨੇ ਰੈੱਡ ਸਟਾਰ ਓਵਰ ਚਾਈਨਾ ਜਿਹੜੀ ਹੈ ਪੁਸਤਕ ਪੜ੍ਹੀ ਹੈ ਜੀ ਔਰ ਮੈਂ ਸਮਝਦਾ ਵੀ ਇਹ ਇੱਕ ਚੰਗਾ ਰੁਝਾਨ ਹੈ ਕਿ ਸਾਡੀ ਵਿਚਾਰ ਚਰਚਾ 'ਚੋਂ ਜੇ ਸਾਡੇ ਵੀਰ ਭੈਣਾਂ ਇਸ 'ਚੋਂ ਕੁਛ ਨਾ ਕੁਛ ਲਿਟਰੇਚਰ ਵਾਈਜ਼ ਵੀ ਆਪਣੇ ਗਿਆਨ ਦਾ ਵਾਧਾ ਕਰਦੇ ਨੇ ਜੀ ਤੇ ਇਹ ਇੱਕ ਬੜੀ ਪੋਜ਼ਿਟਿਵ ਗੱਲ ਹੈ। ਇਹਨਾਂ ਨੇ ਦੋ ਜਿਹੜੇ ਉਹਨਾਂ ਦੇ ਮੁੱਦੇ ਲਿਖਤ ਦੇ ਵਿੱਚ ਉੱਭਰਦੇ ਨੇ, ਇੱਕ ਤਾਂ ਉਹਨਾਂ ਨੇ ਅਕਾਲ ਤਖਤ ਸਾਹਿਬ ਜਿੱਥੋਂ ਕਿ ਸੱਚ ਹੱਕ ਇਨਸਾਫ ਦੀ ਆਵਾਜ਼ 4 ਸਦੀਆਂ ਤੋਂ ਬੁਲੰਦ ਹੁੰਦੀ ਹੈ, ਸਾਡਾ ਅੱਜ ਦਾ ਸੰਘਰਸ਼ ਵੀ ਖਾਲਿਸਤਾਨ ਦਾ ਅਕਾਲ ਤਖਤ ਸਾਹਿਬ ਨਾਲ ਜੁੜਿਆ ਹੋਇਆ ਹੈ। ਜੀ ਉਹਨਾਂ ਨੇ ਕਿਹਾ ਵੀ ਇਸ ਦੇ ਉਲਟ ਔਰ ਉਹਦੇ 'ਚ ਖਾਸ ਤੌਰ 'ਤੇ ਉਹਨਾਂ ਨੇ ਭਾਰਤ ਔਰ ਅਮਰੀਕਾ ਦੀ ਗੱਲ ਕੀਤੀ। ਭਾਰਤ ਦੇ ਕੌਂਟੈਕਸਟ 'ਚ ਉਹਨਾਂ ਨੇ ਜਿਹੜੇ ਵੀ ਸਿੱਖ ਫੌਜੀ, ਭਾਵੇਂ ਉਹ ਕਸ਼ਮੀਰ ਮਾਓਵਾਦੀਆਂ ਦੇ ਖਿਲਾਫ, ਆਦੀਵਾਸੀਆਂ ਦੇ ਖਿਲਾਫ ਜਾਂ ਅਸਾਮ, ਮਨੀਪੁਰ, ਨਾਗਾਲੈਂਡ, ਉਹਨਾਂ ਸਾਰਿਆਂ ਦਾ ਜ਼ਿਕਰ ਕੀਤਾ ਜੀ ਤੇ ਅਮਰੀਕਨ ਹਵਾਲੇ ਨਾਲ ਉਹਨਾਂ ਨੇ ਡਰੋਨ ਹਮਲਿਆਂ 'ਚ ਮਾਰੇ ਗਏ ਇਨੋਸੈਂਟਸ ਦੀ ਗੱਲ ਕੀਤੀ ਹੈ ਕਿ ਵੀ ਕੀ ਉਹ ਪਤਤ ਨਹੀਂ ਹੋ ਜਾਂਦੇ। ਜੀ ਦੇਖੋ ਇਹ ਇੰਨਾ ਸੌਖਾ ਇਹਦਾ ਜਵਾਬ ਨਹੀਂ ਹੈ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਰੁਜ਼ਗਾਰ ਦੀ ਤਲਾਸ਼ ਦੇ ਵਿੱਚ ਜਾਂ ਰੁਜ਼ਗਾਰ ਦੇ ਲਈ ਜਿਹੜੀ ਹੈ ਉਹ ਕਈ ਵਾਰ ਮਜਬੂਰੀ ਬਣ ਜਾਂਦੀ ਹੈ ਉਹਨਾਂ ਦੀ, ਜਿਹੜੇ ਕਿ ਉਹਨਾਂ ਹੀ ਫੋਰਸਿਸ ਦੇ ਵਿੱਚ ਸ਼ਾਮਲ ਹੁੰਦੇ ਨੇ ਜਿਹੜੇ ਅਲਟੀਮੇਟਲੀ ਕਿਸੇ ਨਾ ਕਿਸੇ ਬਹਾਨੇ ਨਾਲ ਉਹ ਹਕੂਮਤਾਂ ਆਪਣੇ ਲੋਕਾਂ ਦੇ ਉੱਤੇ ਕਹਿ ਢਾਣ ਲਈ ਉਹਨਾਂ ਨੂੰ ਵਰਤਦੀਆਂ ਨੇ। ਜੀ ਲੇਕਿਨ ਉਹਦੇ 'ਚ ਵੀ ਹੁਣ ਜੇ ਅਸੀਂ ਧਰਮੀ ਫੌਜੀਆਂ ਦੀ ਗੱਲ ਕਰੀਏ ਤੇ ਇਹ ਵੀ ਉਸ ਫੌਜ 'ਚੋਂ ਹੀ ਸਨ। ਜੀ ਜੀ ਜਦੋਂ ਉਹਨਾਂ ਨੇ ਸੁਣਿਆ ਕਿ ਭਾਈ ਹਰਮੰਦਰ ਸਾਹਿਬ ਤੇ ਹਮਲਾ ਹੋਇਆ, ਉਹਨਾਂ ਨੇ ਪਰਿਵਾਰਾਂ ਦੀ ਪਰਵਾਹ ਨਹੀਂ ਕੀਤੀ ਕਿ ਉਹਨਾਂ ਦਾ ਗੁਜ਼ਰ ਕਿਵੇਂ ਹੋਵੇਗਾ, ਆਪਣੀ ਜਾਨਾਂ ਦੀ ਪਰਵਾਹ ਨਹੀਂ ਕੀਤੀ। ਕਈ ਬਿਲਕੁਲ ਪੈਨਸ਼ਨ ਦੇ ਨੇੜੇ ਆਏ ਹੋਏ ਸੀ, ਉਹਨਾਂ ਨੇ ਇਹ ਨਹੀਂ ਸੋਚਿਆ ਕਿ ਕਿਵੇਂ ਬੁਢਾਪੇ 'ਚ ਹੋਏਗਾ। ਉਹਨਾਂ ਨੂੰ ਸਿੱਖੀ ਦੀ ਗੱਲ ਨੂੰ ਉਹਨਾਂ ਨੇ ਅੱਗੇ ਤੋਰਿਆ। ਜੀ ਇਸੇ ਤਰ੍ਹਾਂ ਕਈ ਵਾਰ ਹੁਣ ਜੇ ਜਨਰਲ ਸੁਬੇਗ ਸਿੰਘ ਭਾਰਤੀ ਫੌਜ ਵਿੱਚ ਨਾ ਹੁੰਦਾ, ਬੰਗਲਾਦੇਸ਼ ਦੀ ਲੜਾਈ ਉਹਨੇ ਨਾ ਜਿੱਤੀ ਹੁੰਦੀ ਤੇ ਉਹਨੂੰ ਕਦੇ ਪਤਾ ਨਹੀਂ ਸੀ ਲੱਗਣਾ ਵੀ ਕਿਸ ਕਦਰ ਇਹ ਫਿਰਕੂ ਹਕੂਮਤ ਹੈ, ਕਿਵੇਂ ਸਾਨੂੰ ਮੋਹਰਿਆਂ ਦੇ ਤੌਰ ਤੇ ਵਰਤਦੇ ਨੇ ਜੀ ਔਰ ਫਿਰ ਡੰਪ ਕਰਦੇ ਨੇ। ਔਰ ਉਹਦੇ 'ਚੋਂ ਉਹ ਉਹਨਾਂ ਦਾ ਜਰਨੈਲ ਬਣ ਕੇ ਨਹੀਂ, ਪੰਥ ਦਾ ਜਰਨੈਲ ਬਣ ਕੇ ਉੱਭਰੇ। ਜੀ ਜੀ ਅਮਰੀਕਾ 'ਚ ਤਾਂ ਬਹੁਤ ਆਟੇ 'ਚ ਲੂਣ ਦੇ ਬਰਾਬਰ ਵੀ ਨਹੀਂ ਹੈ ਸਿੱਖਾਂ ਦੀ ਮੌਜੂਦਗੀ ਫੌਜ 'ਚ, ਕਿਉਂਕਿ ਉਹਨਾਂ ਦੀਆਂ ਜਿਹੜੀਆਂ ਇਨਫੈਂਟਰੀਜ਼ ਜਾਂ ਜਿਹੜੀਆਂ ਐਡਵਾਂਸਡ ਹੈ ਅਜੇ ਵੀ ਦਸਤਾਰ ਦੇ ਨਾਲ ਉਹਨਾਂ ਨੂੰ ਸਰਵ ਨਹੀਂ ਕਰਨ ਦਿੰਦੇ। ਜੀ ਸੋ ਮੈਂ ਸਮਝਦਾ ਵੀ ਇਹ ਠੀਕ ਹੈ ਵੀ 84 ਤੋਂ ਬਾਅਦ ਹੁਣ ਪੰਜਾਬ ਦੇ ਸਿੱਖ ਨੌਜਵਾਨਾਂ ਦੀ ਵੀ ਕੋਈ ਫੌਜ ਪਹਿਲ ਨਹੀਂ ਹੈ, ਉਹ ਜੁਆਇਨ ਨਹੀਂ ਕਰਦੇ ਹੈ। ਜੀ ਜੀ ਔਰ ਜਿਹੜੇ ਹੈ ਵੀ ਨੇ, ਜਾਂਦੇ ਵੀ ਨੇ, ਉਹਨਾਂ ਤੇ ਦੁਸ਼ਮਣ ਇਤਬਾਰ ਨਹੀਂ ਕਰਦਾ। ਔਰ ਉੱਥੇ ਜਿਹੜੇ ਈਵਨ ਕੁਛ ਜਿਹੜੇ ਸੀਨੀਅਰ ਆਫੀਸਰ ਵੀ ਸੀ 84 ਤੋਂ ਬਾਅਦ, ਉਹਨਾਂ ਨੇ ਵੀ ਜਦੋਂ ਵੀ ਉਹਨਾਂ ਨੂੰ ਰਿਟਾਇਰਮੈਂਟ ਮਿਲ ਸਕਦੀ ਸੀ ਜਾਂ ਕੋਈ ਪੈਕੇਜ ਮਿਲਦਾ ਸੀ ਉਹ ਛੱਡ ਕੇ ਆਂਦੇ ਗਏ। ਹੁਣ ਅੱਜ ਇਹ ਨਹੀਂ ਹੈ ਕਿਉਂਕਿ ਇਹ ਨਜ਼ਰ ਆ ਗਿਆ ਵੀ ਇਹਨਾਂ ਦਾ ਜਿਹੜਾ ਸਾਡੇ ਨਾਲ ਇਹ ਵਿਤਕਰਾ ਹੈ ਔਰ ਇੱਕ ਵੈਰ ਹੈ। ਜੀ ਦੂਸਰੀ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਉਹਦੇ ਨਾਲ ਮੈਂ ਜ਼ਰੂਰ ਸਹਿਮਤ ਹਾਂ ਕਿ ਜਦੋਂ ਅਸੀਂ ਆਪਣੀ ਆਈਡੈਂਟਿਟੀ ਦੀ ਗੱਲ ਕਰਦੇ ਹਾਂ ਔਰ ਇਹ 9/11 ਤੋਂ ਬਾਅਦ ਇੱਕਦਮ ਬਾਅਦ ਮੈਨੂੰ ਵੀ ਇਸ ਗੱਲ ਬਾਰੇ ਸਟੈਂਡ ਲੈਣਾ ਪਿਆ ਆਪਣੀਆਂ ਸਹਿਯੋਗੀ ਜਥੇਬੰਦੀਆਂ ਨਾਲ, ਜੀ ਕਿਉਂਕਿ 9/11 ਤੋਂ ਬਾਅਦ ਇੱਕਦਮ ਜਿਹੜੀਆਂ ਪਹਿਲੀਆਂ ਪ੍ਰੈਸ ਰਿਲੀਜ਼ ਸਾਡੀਆਂ ਕੁਝ ਜਥੇਬੰਦੀਆਂ ਦੀਆਂ ਆਈਆਂ ਉਹਦੇ 'ਚ ਇਹ ਸੀ ਕਿ ਜੀ ਵੀ ਆਰ ਨਾਟ ਮੁਸਲਿਮਸ। ਜੀ ਜੀ ਤੇ ਉਹਦੇ ਤੇ ਮੈਂ ਵੀ ਇਹੀ ਕਮੈਂਟ ਕੀਤਾ ਜੋ ਉਹਨਾਂ ਨੇ ਕਿਹਾ ਵੀ ਇਹਦਾ ਮਤਲਬ ਇਹ ਹੈ ਕਿ ਅਸੀਂ ਇਹ ਮੈਸੇਜ ਦੇ ਰਹੇ ਹਾਂ ਕਿ ਸਾਨੂੰ ਨਾ ਮਾਰੋ, ਮੁਸਲਮਾਨਾਂ ਨੂੰ ਬੇਸ਼ੱਕ ਤੁਸੀਂ ਜਿਹੜਾ ਰੇਸ਼ੀਅਲ ਹੇਟਡ ਦਾ ਸ਼ਿਕਾਰ ਬਣਾਓ, ਜਦੋਂ ਕਿ ਅਸੀਂ ਤਾਂ ਹਰ ਇੱਕ ਦੇ ਚੈਂਪੀਅਨ ਹੈ। ਜੀ ਕੋਈ ਮੁਸਲਮਾਨ ਹੈ ਜਾਂ ਕਿਸੇ ਦੀ ਦਿੱਖ ਕਿਉਂ ਜਿਹੀ ਹੈ ਜਾਂ ਉਹਦਾ ਧਰਮ ਕਿਉਂ ਜਿਹਾ ਹੈ, ਇਹਦੇ ਤੇ ਆਧਾਰਿਤ ਕੋਈ ਵੀ ਹਮਲਾ ਜੀ ਦੋਸ਼ੀ ਨੂੰ ਹੀ ਸਜ਼ਾ ਮਿਲਣੀ ਚਾਹੀਦੀ ਹੈ। ਔਰ ਉਹਦੇ ਲਈ ਵੀ ਕੋਈ ਬਾਹਰ ਸੜਕਾਂ ਦੇ ਉੱਤੇ ਉਹਦੇ ਤੇ ਹਮਲਾ ਕਰਨਾ ਜਾਂ ਉਸ ਨੂੰ ਕੋਈ ਰੇਸ਼ੀਅਲ ਸਲਰ ਦੇ ਨਾਲ ਵਰਤਣਾ ਉਹਦੇ ਖਿਲਾਫ ਹੀ ਨਹੀਂ ਹੈ। ਕਾਨੂੰਨ ਦਾ ਇੱਕ ਆਪਣਾ ਰਸਤਾ ਹੈ। ਜੀ ਜਿਹੜਾ ਵੀ ਦੋਸ਼ੀ ਹੈ ਉਹ ਹਿੰਦੂ, ਸਿੱਖ, ਮੁਸਲਮਾਨ, ਈਸਾਈ ਕੋਈ ਵੀ ਕਿਤੇ ਬੈਠੇ, ਬਿਲਕੁਲ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਉਸ ਨੂੰ ਸਜ਼ਾ ਦੇਣੀ ਬਣਦੀ ਹੈ। ਸੋ ਮੈਂ ਸਮਝਦਾ ਵੀ ਇਹ ਉਹਨਾਂ ਦਾ ਜਿਹੜਾ ਮੁੱਦਾ ਇਹਦੇ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਜੀ ਕਿ ਇਹ ਈਵਨ ਅਪਰੋਚ ਵੀ ਕਹਿਣੀ। ਔਰ ਹੁਣ ਇਹਦੇ 'ਚ ਬੜਾ ਫਰਕ ਪਿਆ। ਹੁਣ ਜਦੋਂ ਤੁਹਾਨੂੰ ਇਹ ਵੀ ਕਹਿਣ ਦੀ ਲੋੜ ਨਹੀਂ ਹੈ ਵੀ ਅਸੀਂ ਮੁਸਲਮਾਨ ਨਹੀਂ ਹੈ, ਤੁਸੀਂ ਦੱਸੋ ਵੀ ਤੁਸੀਂ ਕੌਣ ਹੋ।
ਤੁਸੀਂ ਅਸੀਂ ਇਹ ਤਾਂ ਨਹੀਂ ਨਾ ਕਹਿੰਦੇ ਵੀ ਅਸੀਂ ਜਿਹੜਾ ਅਸੀਂ ਕੀ ਹੈ। ਹੁਣ ਇਹ ਇੱਕ ਟ੍ਰੈਂਡ ਹੈ ਵੀ ਤੁਸੀਂ ਆਪਣੀ ਪਛਾਣ ਦੀ ਗੱਲ ਕਰੋ ਜੀ ਔਰ ਬਾਕੀਆਂ ਦੇ ਨਾਲ ਤਾਲਮੇਲ ਕਰੋ। ਔਰ ਇਹੀ ਕਾਰਨ ਹੈ ਕਿ ਜੇ ਸਿੱਖਾਂ ਨੇ ਐਫਰਟ ਕੀਤਾ ਹੈ, ਸਿੱਖਾਂ ਦੀ ਜਿਹੜੀ ਇੱਕ ਬਣੀ ਕਾਕਸ ਹੈ ਕਾਂਗਰਸਮੈਨਾਂ ਦੀ ਸਿੱਖਾਂ ਦੇ ਹਿੱਕਾਂ ਲਈ, ਉਹਨਾਂ ਨੇ ਬੈਕਿੰਗ ਕੀਤੀ ਤੇ ਅੱਜ ਜਿਹੜੀ ਹੁਣ FBI ਲਿਸਟ ਬਣਾਏਗੀ ਹੇਟ ਕ੍ਰਾਈਮਸ ਦੇ ਵਿੱਚ, ਉਹਦੇ ਸਿੱਖਾਂ ਦੀ ਕੈਟਾਗਰੀ ਤਾਂ ਅਲੱਗ ਬਣੀ ਹੈ ਜੀ ਲੇਕਿਨ ਸਿੱਖਾਂ ਦੇ ਐਫਰਟ ਨਾਲ ਹਿੰਦੂਆਂ ਦੀ ਔਰ ਅਰਬਾਂ ਦੀ ਜਿਹੜੇ ਉਹਨਾਂ ਦੇ ਖਿਲਾਫ ਰੇਸ਼ੀਅਲ ਅਟੈਕ ਹੁੰਦੇ ਨੇ, ਹੇਟ ਕ੍ਰਾਈਮ ਹੁੰਦੇ ਨੇ, ਉਹਨਾਂ ਦੀ ਵੀ ਅਲੱਗ ਕੈਟਾਗਰੀ ਬਣੀ। ਸੋ ਸਟਰਗਲ ਸਾਰੀ ਸਿੱਖਾਂ ਨੇ ਕੀਤੀ ਹੈ। ਕੋਈ ਹਿੰਦੂ ਜਥੇਬੰਦੀਆਂ ਅਮਰੀਕਾ 'ਚ ਨਹੀਂ ਭੱਜੀਆਂ ਫਿਰੀਆਂ ਕਿ ਜੀ ਅਸੀਂ ਜਿਹੜਾ ਆਪਣਾ ਸਾਨੂੰ ਅਲੱਗ ਕੈਟਾਗਰਾਈਜ਼ ਕਰੋ, ਜਾਂ ਅਰਬਾਂ ਨੇ ਵੀ ਕੋਈ ਨਹੀਂ ਕੀਤਾ ਹੈ। ਲੇਕਿਨ ਕਿਉਂਕਿ ਸਿੱਖਾਂ ਨੇ ਇਸ਼ੂ ਚੁੱਕਿਆ ਤੇ ਉਹਦੀ ਬਦੌਲਤ ਇਹ ਹਿੰਦੂਆਂ ਨੂੰ ਔਰ ਅਰਬਾਂ ਨੂੰ ਵੀ ਇਹ ਕੰਸੈਸ਼ਨ ਮਿਲਿਆ। ਸੋ ਸਾਡੀ ਅਪਰੋਚ ਇਹੀ ਹੋਣੀ ਚਾਹੀਦੀ ਹੈ ਇਸ ਮਾਮਲੇ 'ਚ। ਇਹ ਸਾਡਾ ਬੇਸਿਕ ਸਿੱਖੀ ਦਾ ਬੇਸਿਕ ਇਹਦੇ ਵਿੱਚ ਸਾਡਾ ਇਨਹੈਰੈਂਟ ਉਹ ਕਰੈਕਟਰ ਹੈ ਕਿ ਅਸੀਂ ਹਰ ਇੱਕ ਦੀ ਰੱਖਿਆ ਦੇ ਲਈ ਜਿਹਦੇ ਵੀ ਹੱਕਾਂ ਦਾ ਘਾਣ ਹੁੰਦਾ, ਸੋ ਅਸੀਂ ਆਪਣੀ ਜਾਨ ਬਚਾ ਕੇ ਕਿਸੇ ਹੋਰ ਬੇਗੁਨਾਹ ਦੇ ਦੁਆਲੇ ਕਿਸੇ ਨੂੰ ਕਰਨ ਦੀ ਐਡਵੋਕੇਸੀ ਨਹੀਂ ਕਰਦੇ। ਜੀ ਬਿਲਕੁਲ ਡਾਕਟਰ ਸਾਹਿਬ। ਸਾਡੀ ਅਗਲੀ ਈਮੇਲ ਪੁਰਤਗਾਲ ਤੋਂ ਹਰਦੀਪ ਸਿੰਘ ਸੁਪੁੱਤਰ ਸਰਦਾਰ ਲੱਖਾ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਅੱਜ ਪੰਜਾਬ ਸਪੈਕਟਰਮ ਤੇ ਗੈਟ ਪੰਜਾਬੀ ਤੇ ਲਾਂਬਾ ਜੀ ਵੱਲੋਂ ਸੁਬਰਾਮਨੀਅਮ ਨਾਲ ਕੀਤੀ ਗਈ ਗੱਲਬਾਤ ਮੁਲਾਕਾਤ ਦੇਖੀ, ਪਰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਉਹ ਸੰਤ ਜੀ ਨੂੰ ਕਈ ਤਰ੍ਹਾਂ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਸੀ। ਉਹ ਕਹਿ ਰਿਹਾ ਸੀ ਕਾਂਗਰਸ ਨੇ ਸੰਤਾਂ ਨੂੰ ਬਾਦਲ ਦੇ ਵਿਰੁੱਧ ਖੜਾ ਕੀਤਾ। ਜਦ ਸੰਤਾਂ ਦਾ ਬੋਲਬਾਲਾ ਹੋ ਗਿਆ ਤਾਂ ਸੰਤਾਂ ਨੇ ਕਿਹਾ ਕਿ ਮੈਂ ਕਾਂਗਰਸ ਤੋਂ ਕੀ ਲੈਣਾ। ਦੂਸਰੀ ਗੱਲ ਕਿ ਜੇ ਸੰਤ ਜੀ 10-15 ਸਾਲ ਹੋਰ ਰਹਿ ਜਾਂਦੇ ਤਾਂ ਪੂਰਨ ਸੰਤ ਬਣ ਜਾਣੇ ਸੀ। ਅਸਿੱਧੇ ਰੂਪ ਵਿੱਚ ਕਹਿ ਰਿਹਾ ਸੀ ਕਿ ਅਜੇ ਸੰਤ ਜਰਨੈਲ ਸਿੰਘ ਜੀ ਸੰਤ ਨਹੀਂ ਸਨ। ਉਹ ਆਪਣੀ ਪਾਰਟੀ ਜਨਸੰਘ ਜਨਤਾ ਪਾਰਟੀ RSS ਨੂੰ ਬਰੀ ਕਰ ਰਿਹਾ ਸੀ ਅਤੇ ਕਾਂਗਰਸ ਕਾਮਰੇਡ ਅਤੇ ਸੋਵੀਅਤ ਸੰਘ ਨੂੰ ਸਾਰਾ ਦੋਸ਼ ਦੇ ਰਿਹਾ ਸੀ। ਪਰ ਅਸੀਂ ਕਦੇ ਨਹੀਂ ਭੁੱਲ ਸਕਦੇ ਕਿ ਇਸ ਸਾਰੇ ਕੰਮ ਵਿੱਚ ਜਨਸੰਘ ਅਤੇ ਬਾਕੀ ਹਿੰਦੂਵਾਦੀ ਬਰਾਬਰ ਦੇ ਹਿੱਸੇਦਾਰ ਹਨ, ਬਲਕਿ 2 ਕਦਮ ਅੱਗੇ ਹਨ। ਇੰਜ ਲੱਗਦਾ ਹੈ ਕਿ ਆਉਣ ਵਾਲੀ 2014 ਦੀ ਇਲੈਕਸ਼ਨ ਵਿੱਚ ਸਿੱਖਾਂ ਦੀਆਂ ਵੋਟਾਂ ਲੈਣ ਲਈ ਨਵੀਂ ਚਾਲ ਹੈ ਕਿ ਸਾਡੀ ਸਰਕਾਰ ਹੋਵੇਗੀ ਤਾਂ ਸਿੱਖਾਂ ਨਾਲ ਇਨਸਾਫ ਹੋਵੇਗਾ, ਪਰ ਇਹ ਉਲਟੀ ਗੰਗਾ ਕਦੇ ਨਹੀਂ ਵਹਿ ਸਕਦੀ। ਉਹ ਬੜੇ ਮਜ਼ਾਕੀਆ ਅੰਦਾਜ਼ ਵਿੱਚ ਕਹਿ ਰਿਹਾ ਸੀ ਕਿ ਮੈਂ ਸਰਦਾरों को छोड़ने वाला नहीं हूँ। ਹੁਣ ਇਸ ਦੇ 2 ਮਤਲਬ ਨਿਕਲਦੇ ਹਨ। ਨਹਿਰੂ ਵਾਂਗ ਬਾਤ ਉਹ ਕਰੋ ਜਿਸਕੇ ਕਈ ਪਹਿਲੂ ਹੋਂ। ਵੀਰ ਜੀ, ਤੁਸੀਂ ਬਹੁਤ ਹੀ ਬਿਜ਼ੀ ਰਹਿੰਦੇ ਹੋ, ਪਰ ਜਦ ਵੀ ਸਮਾਂ ਮਿਲੇ ਇਹ ਵੀਡੀਓ ਦੇਖ ਕੇ ਇਸ ਬਾਰੇ ਆਪਣੇ ਵਿਚਾਰ ਜ਼ਰੂਰ ਦੇਣਾ ਕਿ ਉਸ ਦੇ ਵਿਚਾਰ ਸੰਤਾਂ ਦੀ ਸ਼ਖਸੀਅਤ ਨੂੰ ਬਦਨਾਮ ਕਰਨ ਵਾਲੇ ਹਨ ਜਾਂ ਉਭਾਰਨ ਵਾਲੇ ਹਨ। ਆਪ ਜੀ ਦੀ ਬਹੁਤ ਮਿਹਰਬਾਨੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਮੈਂ ਇਹਦਾ ਆਨਸਰ ਲੈਣ ਤੋਂ ਪਹਿਲਾਂ ਬ੍ਰੇਕ ਤੇ ਜਾਣਾ ਚਾਹਾਂਗੀ। ਵੀਅਰਸ, ਤੁਸੀਂ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਹੀ ਦੇਖਦੇ ਰਹੋ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।